ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਇਸ ਵੇਲੇ ਦੀ ਖਬਰ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਪੀਲ ਪੁਲਿਸ ਨੇ ਫਰੌਤੀ ਮੰਗਣ ਦੇ ਮਾਮਲੇ ਦੇ ਵਿੱਚ 33 ਸਾਲਾ ਹਤੇਸ਼ ਬਾਂਸਲ ਨੂੰ ਚਾਰਜ ਕੀਤਾ ਤੇ ਗ੍ਰਿਫਤਾਰ ਕੀਤਾ। ਪਹਿਲਾਂ ਵੀ ਪੁਲਿਸ ਕੁਝ ਬੰਦਿਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਆ। ਬਰੈਂਪਟਨ ਪੁਲਿਸ ਨੇ 33 ਸਾਲਾ ਹਤੇਸ਼ ਬਾਂਸਲ ਨੂੰ ਗ੍ਰਿਫਤਾਰ ਕੀਤਾ ਤੇ ਚਾਰਜ ਕੀਤਾ ਤੇ ਪੀਲ ਰੀਜਨਲ ਪੁਲਿਸ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੋਂ ਜਿਹੜੇ ਡਾਕੂਮੈਂਟਸ ਪ੍ਰਾਪਤ ਹੋਏ ਨੇ, ਉਹਦੇ ਤੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਸੀ, ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਕਰ ਰਹੀ ਸੀ, ਜਿਹਨੂੰ ਆਪਾਂ EITF ਕਹਿ ਦਿੰਦੇ ਹਾਂ। ਤੇ ਉਹਨਾਂ ਨੇ ਇਸੇ ਮਾਮਲਿਆਂ ਦੇ ਨਾਲ ਇੱਕ ਬੰਦੇ ਨੂੰ ਅਰੈਸਟ ਕੀਤਾ ਤੇ ਚਾਰਜ ਕੀਤਾ ਤੇ ਹੋਰ ਕਈ ਲੋਕਾਂ ਦੀ ਜਿਹੜੀ ਭਾਲ ਆ ਉਹ ਮਤਲਬ ਜਾਰੀ ਹੈ, ਜਿਨ੍ਹਾਂ ਨੂੰ ਪਿਛਲੇ ਦਿਨੀ ਪੀਲ ਜਿੰਨੇ ਵੀ ਫਰੌਤੀ ਮੰਗਣ ਦੇ ਮਾਮਲੇ ਪੀਲ ਪੁਲਿਸ ਵੱਲੋਂ ਦਰਜ ਕੀਤੇ ਗਏ ਸੀਗੇ। ਉਹ ਕਹਿੰਦੇ ਕਿ ਫੈਬਰੀ 11 ਦੀ ਗੱਲ ਹੈ 2024 ਦੀ, ਇਸੇ ਸਾਲ ਦੀ, ਇਸੇ ਮਹੀਨੇ ਦੀ। EITF ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਉਹਨੇ ਇੱਕ ਜਾਂਚ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਇਹ ਦੋਸ਼ ਲੱਗੇ ਸਨ ਬਰੈਂਪਟਨ ਬਿਜ਼ਨਸ ਓਨਰ ਵੱਲੋਂ ਕਿ ਉਹਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ, ਉਹਦੇ ਸਟਾਫ ਨੂੰ, ਉਹਦੀ ਫੈਮਿਲੀ ਨੂੰ। ਬਹੁਤ ਸਾਰੇ ਲੋਕ ਫਰੌਤੀ ਮੰਗਣ ਦੇ ਮਾਮਲੇ ਦੇ ਵਿੱਚ ਉਹਨੂੰ ਕਾਲਸ ਕਰ ਰਹੇ ਨੇ। ਦੱਸਿਆ ਜਾ ਰਿਹਾ ਕਿ ਫੋਨ ਕਾਲਸ ਤੇ ਟੈਕਸਟ ਮੈਸੇਜ ਦੇ ਜ਼ਰੀਏ ਉਹਨਾਂ ਨੂੰ ਕਾਲਸ ਗਈਆਂ, ਉਹਦੇ ਸਟਾਫ ਨੂੰ, ਉਹਦੇ ਫੈਮਿਲੀ ਮੈਂਬਰਾਂ ਨੂੰ ਤੇ ਉਹਨੇ ਕਲੇਮ ਕੀਤਾ ਕਿ ਉਹ ਲੋਕ ਜਿਹੜੇ ਨੇ ਮੈਥੋਂ ਲਗਾਤਾਰ ਫਰੌਤੀ ਮੰਗ ਰਹੇ ਨੇ, ਮੈਨੂੰ ਡਰਾ ਧਮਕਾ ਰਹੇ ਨੇ। ਉਸ ਤੋਂ ਬਾਅਦ ਆਇਡੈਂਟੀਫਾਈਡ ਕੀਤਾ ਗਿਆ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਲੋੜੀਂਦੇ ਸਨ। EITF ਨੇ ਇਸ ਮਾਮਲੇ ਦੇ ਵਿੱਚ ਦੱਸਦਿਆ ਕਿ ਫੈਬਰੀ 12 ਦੀ ਗੱਲ ਆ, ਜਦੋਂ ਸਿਟੀ ਆਫ ਹੈਮਿਲਟਨ ਦੇ ਵਿੱਚੋਂ ਜਿਹੜਾ ਬੰਦਾ ਇੱਕ ਚੁੱਕਿਆ ਉਹਨੂੰ ਅਰੈਸਟ ਕੀਤਾ ਗਿਆ। ਦੋਸ਼ ਲਾਏ ਗਏ ਹਿਤੇਸ਼ ਬਾਂਸਲ 33 ਸਾਲਾ ਇਹ ਜਿਹੜਾ ਨੌਜਵਾਨ ਆ ਬਰੈਂਪਟਨ ਦਾ ਰਹਿਣ ਵਾਲਾ ਹੈ। ਉਹਨਾਂ ਨੇ ਦੱਸਿਆ ਕਿ ਹਿਤੇਸ਼ ਬਾਂਸਲ a 33-year-old from Brampton has been charged with the 3 counts of extortion। ਐਕਸਟੋਰਸ਼ਨ ਦੇ 3 ਜਿਹੜੇ ਕਾਊਂਟ ਨੇ ਉਹਦੇ ਤੇ ਲੱਗੇ ਨੇ ਤੇ ਇਸ ਤੋਂ ਬਾਅਦ ਉਹਨੂੰ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਬਰੈਂਪਟਨ ਦੇ ਵਿੱਚ ਪੇਸ਼ ਕੀਤਾ ਜਾਣਾ, ਜਿਹਦੇ ਵਿੱਚ ਪੈਂਡਿੰਗ ਬੇਲ ਜਿਹੜੀ ਆ ਉਹ 'ਤੇ ਸੁਣਵਾਈ ਹੋਣੀ ਹੈ, ਹਜੇ ਪੈਂਡਿੰਗ ਹੈ। ਤੇ ਇੱਕ ਨੰਬਰ ਜਿਹੜਾ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ 186696600616 ਇਸ ਨੰਬਰ 'ਤੇ ਕਹਿੰਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਪੀਲ ਕ੍ਰਾਈਮ ਸਟਾਪਰਸ ਜਿਹੜੇ ਨੇ ਉਹ ਵੀ ਉਹਦੇ ਲਈ ਵੀ ਨੰਬਰ ਜਾਰੀ ਕੀਤਾ, ਜਿਹਦੇ 'ਤੇ ਤੁਸੀਂ ਕਾਲ ਕਰਕੇ ਜਿਹੜੀ ਉਹ ਗੱਲਬਾਤ ਉਹਨਾਂ ਦੇ ਨਾਲ ਕਰ ਸਕਦੇ ਹੋ, ਰਾਬਤਾ ਕਾਇਮ ਕਰ ਸਕਦੇ ਹੋ। ਆਪਾਂ ਦੇਖਿਆ ਕਿ ਬਰੈਂਪਟਨ ਤੇ ਸਰੀ ਦੇ ਇਲਾਕਿਆਂ ਦੇ ਵਿੱਚ ਬਿਜ਼ਨਸਮੈਨਾਂ ਨੂੰ, ਕਾਰੋਬਾਰੀਆਂ ਨੂੰ ਐਕਸਟੋਰਸ਼ਨ ਦੇ ਲਈ ਧਮਕੀਆਂ ਲਗਾਤਾਰ ਮਿਲ ਰਹੀਆਂ ਸਨ, ਫਰੌਤੀਆਂ ਮੰਗੀਆਂ ਜਾ ਰਹੀਆਂ ਸਨ ਤੇ ਇਹ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਵੀ ਹੋਈਆਂ। ਹਾਲਾਂਕਿ ਇਹਨਾਂ ਤੋਂ ਅਲੱਗ ਜੁਦਾ ਕਈ ਮਾਮਲਿਆਂ ਦੇ ਵਿੱਚ ਫਾਇਰਿੰਗ ਵੀ ਹੋਈ, ਜਿਨ੍ਹਾਂ ਦੇ ਵਿੱਚ ਗਿੱਪੀ ਗਰੇਵਾਲ ਦੇ ਘਰ 'ਤੇ ਫਾਇਰਿੰਗ ਹੋਈ, ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜਦਾ ਮਾਮਲਾ ਸੀ। ਇਸ ਤੋਂ ਇਲਾਵਾ ਇੱਕ ਹੋਰ ਕਾਰੋਬਾਰੀ ਦੇ ਘਰ 'ਤੇ ਫਾਇਰਿੰਗ ਹੋਈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਕਿ ਲੰਘੇ 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਦਰਜਨ ਦੇ ਕਰੀਬ ਅਜਿਹੇ ਕਾਰੋਬਾਰੀ ਜਿਨ੍ਹਾਂ ਨੇ ਔਨ ਦੀ ਰਿਕਾਰਡ ਜਾਂ ਆਫ ਦੀ ਰਿਕਾਰਡ ਇਹ ਮੰਨਿਆ ਕਿ ਉਹਨਾਂ ਨੂੰ ਫਰੌਤੀ ਦੀਆਂ ਕਾਲਸ ਆਈਆਂ ਨੇ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਉਹਨਾਂ ਤੋਂ ਪੈਸੇ ਮੰਗੇ ਗਏ ਨੇ। ਤੇ ਉਹਨਾਂ 'ਤੇ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਗੱਲ ਕਿਸੇ ਕੋਲ ਕੀਤੀ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਊਗਾ ਜਾਂ ਤੁਹਾਡੇ ਬਿਜ਼ਨਸ, ਤੁਹਾਡੇ ਕਾਰੋਬਾਰ, ਤੁਹਾਡੇ ਸਟਾਫ, ਤੁਹਾਡੀ ਫੈਮਿਲੀ ਨੂੰ ਨੁਕਸਾਨ ਪਹੁੰਚਾਇਆ ਜਾਊਗਾ। ਤਾਂ ਉਹਨਾਂ ਮਾਮਲਿਆਂ ਦੇ ਵਿੱਚ ਚੱਲਦਿਆਂ EITF ਐਕਸਟੋਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਨੇ ਜਾਂਚ ਸ਼ੁਰੂ ਕੀਤੀ। ਜਾਂਚ ਸ਼ੁਰੂ ਕਰਦਿਆਂ ਉਹਨਾਂ ਨੇ ਫੈਬਰੀ 12 ਨੂੰ ਹੈਮਿਲਟਨ ਦੇ ਵਿੱਚ ਇੱਕ ਬੰਦਾ ਅਰੈਸਟ ਕੀਤਾ, ਹਿਤੇਸ਼ ਬਾਂਸਲ, ਜਿਹਦਾ ਨਾਮ ਦੱਸਿਆ ਗਿਆ 33 ਸਾਲ ਉਹਦੀ ਜਿਹੜੀ ਉਮਰ ਹੈ, ਬਰੈਂਪਟਨ ਦਾ ਇਹ ਰਹਿਣ ਵਾਲਾ ਹੈ ਤੇ ਉਹਦੇ 'ਤੇ 3 ਕਾਊਂਟਸ ਆਫ ਐਕਸਟੋਰਸ਼ਨ ਦੇ ਜਿਹੜੇ ਦੋਸ਼ ਨੇ ਉਹ ਲਾਏ ਗਏ ਨੇ। ਤੇ ਹੁਣ ਇਸ ਮਾਮਲੇ ਦੇ ਵਿੱਚ ਉਹਨੂੰ ਜਿਹੜੀ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਦੇ ਵਿੱਚ ਉਹਦੀ ਜਿਹੜੀ ਇਸ ਬੇਲ ਤੇ ਜਿਹੜੀ ਜ਼ਮਾਨਤ ਤੇ ਉਹ ਸੁਣਵਾਈ ਹੋਣੀ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ।